ਅਗਲੀ ਖਬਰ ਵੱਲ ਚਲੀਏ। ਐਲਿਜ਼ਾਬੈਥ ਹੋਮਸ ਸਾਰਿਆਂ ਨੂੰ ਪਤਾ ਹੀ ਆ, ਇੱਕ ਜੋ ਬਹੁਤ ਹੀ ਨੋਟੋਰੀਅਸ ਬਲੱਡ ਟੈਸਟਿੰਗ ਹੋਐਕਸ ਜੋ ਜਿਸਨੇ ਕੰਪਨੀ ਬਣਾਈ ਸੀਗੀ ਥਿਰਾਨੋਸ, ਉਹ ਬਾਅਦ ਦੇ ਵਿੱਚ ਪਤਾ ਚੱਲਿਆ ਵੀ ਸਾਰਾ ਫਰਾਡ ਸੀਗਾ। ਮਿਲੀਅਨਸ ਆਫ ਡਾਲਰ ਉਹਨੂੰ ਲੋਕਾਂ ਤੋਂ ਫੰਡਿੰਗ ਲੈ ਲਈ ਤੇ ਫਾਈਨਲੀ ਅੱਜ ਉਹ ਜੇਲ੍ਹ ਦੇ ਵਿੱਚ ਪਹੁੰਚ ਗਈ ਹੈਗੀ ਆ। 11 ਸਾਲਾਂ ਦੀ ਉਹਨੂੰ ਸਜ਼ਾ ਸੁਣਾਈ ਗਈ ਸੀ। 39 ਸਾਲਾਂ ਦੀ ਹੋਮਸ ਅੱਜ ਟੈਕਸਸ ਦੀ ਇੱਕ ਜੋ ਫੈਡਰਲ ਫੈਸਿਲਿਟੀ ਆ ਉੱਥੇ ਪਹੁੰਚੀ ਹੈ। ਬੜੀ ਘੱਟ ਸਿਕਿਉਰਿਟੀ ਵਾਲੀ ਫੈਸਿਲਿਟੀ ਆ। 650 ਦੇ ਕਰੀਬ ਉੱਥੇ ਕੈਦੀ ਆ। ਮੋਸਟਲੀ ਜੋ ਆ ਉਹ ਸਾਰੀਆਂ ਲੇਡੀਜ਼ ਹੈਗੀਆਂ ਆ। ਆਪਣੇ ਪਿੱਛੇ ਦੋ ਉਹਦੇ ਨਿਆਣੇ ਆ, ਇੱਕ 2 ਸਾਲਾਂ ਦਾ, ਇੱਕ ਥੋੜੇ ਮਹੀਨਿਆਂ ਦਾ ਆ। ਸੋ ਉਹਨਾਂ ਦੇ ਨਾਲ ਉਹ ਫੋਨ ਦੇ ਉੱਤੇ ਗੱਲਬਾਤ ਕਰਨ ਦੇ ਲਈ ਉਹਨੂੰ ਕੁਝ ਸਮਾਂ 10 ਜਾਂ 15 ਮਿੰਟ ਦਿੱਤੇ ਜਾਊਗੇ। ਉਹਦਾ ਜਿਹੜਾ ਇੱਕ ਪਾਰਟਨਰ ਵੀ ਸੀ ਰਮੇਸ਼ ਸਨੀ ਬਲਵਾਨੀ, ਭਾਰਤੀ ਮੂਲ ਦਾ, ਉਹ ਆਲਰੇਡੀ ਜੇਲ੍ਹ ਦੇ ਵਿੱਚ ਹਵਾ ਖਾ ਰਿਹਾ ਹੈਗਾ ਆ। ਸੋ ਫਾਈਨਲੀ ਇਸਨੇ ਬਹੁਤ ਕੋਸ਼ਿਸ਼ ਕੀਤੀ, ਕਈ ਵਾਰੀ ਡਿਲੇ ਕੀਤੇ ਆਪਣੇ ਜੋ ਇਹਦੇ ਉੱਤੇ ਕੇਸ ਚੱਲ ਰਹੇ ਸੀ। ਫਾਈਨਲੀ ਅੱਜ ਉਹ ਜੇਲ੍ਹ ਦੇ ਵਿੱਚ ਪਹੁੰਚ ਗਈ ਆ। ਇਹਦਾ ਪਾਰਟਨਰ ਜੋ ਬਲਵਾਨੀ ਸੀ, ਉਹਨੂੰ 12 ਫੈਲਨੀ ਕਾਊਂਟਸ ਉਹਦੇ ਉੱਤੇ ਫਰਾਡ ਤੇ ਕੌਂਸਪੀਰੇਸੀ ਦੇ ਲੱਗੇ ਸੀ ਤੇ ਉਹ 13 ਸਾਲਾਂ ਦੀ ਸਦਰਨ ਕੈਲੀਫੋਰਨੀਆ ਦੇ ਵਿੱਚ ਸਜ਼ਾ ਭੁਗਤ ਰਿਹਾ ਹੈਗਾ। ਜੀ, ਇਹ ਜਿਹੜੀ ਆ ਟੈਕਸਸ ਦੀ ਇੱਕ ਜੇਲ੍ਹ ਦੇ ਵਿੱਚ ਇਸ ਬੀਬੀ ਨੂੰ ਜਿਹੜਾ ਉਹ ਘੱਲਿਆ ਗਿਆ ਹੈਗਾ। ਟੈਕਸਸ ਦੀ ਜਿਹੜੀ ਪ੍ਰਿਜ਼ਨ ਆ ਬ੍ਰਾਇਨ ਕਰਕੇ ਜਿਹੜਾ ਸ਼ਹਿਰ ਆ ਉੱਥੇ ਸਥਿਤ ਹੈਗੀ ਆ। 11 ਸਾਲ ਦੀ ਸਜ਼ਾ ਇਹ ਹੁਣ ਉੱਥੇ ਕੱਟੇਗੀ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ, ਕੈਵਨ ਮਕਾਰਥੀ ਹਾਊਸ ਸਪੀਕਰ ਯੂਐਸ ਦੇ ਆ, ਜੋ ਪੂਰੇ ਜ਼ੋਰ ਸ਼ੋਰ ਦੇ ਨਾਲ ਆਪਣੀ ਪਾਰਟੀ ਦੇ ਮੈਂਬਰਸ ਨੂੰ ਕਹਿ ਰਿਹਾ ਵੀ ਭਾਈ ਡੈਪਟ ਸੀਲਿੰਗ ਦਾ ਜੋ ਆਪਾਂ ਐਗਰੀਮੈਂਟ ਕੀਤਾ ਹੈਗਾ ਵਾਈਟ ਹਾਊਸ ਦੇ ਨਾਲ, ਉਸ ਨੂੰ ਪਾਸ ਕਰ ਦਿੱਤਾ ਜਾਵੇ। ਤੇ ਜੋ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੀ ਰੂਲਸ ਕਮੇਟੀ ਆ, ਉਹਨਾਂ ਨੇ ਅੱਜ ਡਿਸਾਈਡ ਕਰਨਾ ਹੈਗਾ ਜਿਹੜਾ 90 ਪੇਜ ਦਾ ਬਿੱਲ ਆ, ਇਹ ਫੁੱਲ ਰਿਪਬਲਿਕਨ ਕੰਟਰੋਲਡ ਹਾਊਸ ਆਫ ਰਿਪਰੈਜ਼ੈਂਟੇਟਿਵ ਕੋਲ ਜਾਊਗਾ ਜਾਂ ਨਹੀਂ ਜਾਊਗਾ। ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਤੇ ਹਾਊਸ ਸਪੀਕਰ ਮਕਾਰਥੀ ਹੁਣੀ ਦੋਨਾਂ ਨੇ ਪ੍ਰੈਡਿਕਟ ਕੀਤਾ ਸੀ ਕਿ ਸਾਡੇ ਕੋਲ ਅਨਫ ਵੋਟਸ ਹੈਗੀਆਂ ਇਸ ਨੂੰ ਲਾ ਬਣਾਉਣ ਦੇ ਲਈ ਜੂਨ 5 ਤੋਂ ਪਹਿਲਾਂ ਨੌਨ ਪਾਰਟੀਸ਼ਨ ਬਜਟ ਸਕੋਰ ਕੀਪਰ ਫॉर ਕਾਂਗਰਸ, ਉਹਨਾਂ ਨੇ ਇਹ ਕਿਹਾ ਆ ਵੀ 1.5 ਟ੍ਰਿਲੀਅਨ ਡਾਲਰ ਦੀ ਜੋ ਪ੍ਰੋਜੈਕਸ਼ਨਸ ਆ ਉਹਨਾਂ ਦੀ ਸਪੈਂਡਿੰਗ ਘਟਣੀ ਹੈਗੀ ਆਉਣ ਵਾਲੇ 10 ਸਾਲਾਂ 'ਚ 2024 ਤੋਂ ਸ਼ੁਰੂ ਹੋ ਕੇ, ਜਿਹਦੇ ਨਾਲ 188 ਬਿਲੀਅਨ ਡਾਲਰ ਦਾ ਲੋਨ ਉਹ ਘਟੇਗਾ। 13 ਮੈਂਬਰ ਦੀ ਰੂਲਸ ਕਮੇਟੀ ਇਹਦੇ ਉੱਤੇ ਅੱਜ ਡਿਸਾਈਡ ਕਰੂਗੀ। ਉਸ ਤੋਂ ਬਾਅਦ ਇਹ ਬਿੱਲ ਕੱਲ ਨੂੰ ਯੂਐਸ ਦੀ ਕਾਂਗਰਸ ਕੋਲ ਜਾਊਗਾ ਤੇ ਜੇ ਕਾਂਗਰਸ 'ਚ ਪਾਸ ਹੋ ਜਾਂਦਾ ਫਿਰ ਸੈਨੇਟ ਜਾਊਗਾ। ਸੈਨੇਟ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਕੋਲ ਜਾਊਗਾ। ਜੀ ਬਿਲਕੁਲ। ਕੁਛ ਜਿਹੜੇ ਡੈਮੋਕ੍ਰੇਟ ਹਾਊਸ ਦੇ ਮੈਂਬਰਸ ਆ ਉਹ ਵੀ ਸਾਊਂਡ ਆਫ ਕਰ ਰਹੇ ਆ। ਵਾਈਟ ਹਾਊਸ ਦੇ ਜਿਹੜੀਆਂ ਕੰਸੈਸ਼ਨਸ ਉਹਨਾਂ ਨੇ ਕੀਤੀਆਂ ਆ ਉਹਨਾਂ ਦੇ ਵਿੱਚ ਰਿਪਰੈਜ਼ੈਂਟੇਟਿਵ ਡੈਬੀ ਡਿੰਗਲ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਮੈਂ ਅਜੇ ਅਨਡਿਸਾਈਡਡ ਆ। ਇੱਥੋਂ ਤੱਕ ਕਿ ਵੀ ਮੈਂ ਐਂਗਰੀ ਵੀ ਆ ਵੀ ਕਿਸ ਤਰੀਕੇ ਦੇ ਨਾਲ ਡੈਟ ਸੀਲਿੰਗ ਦੇ ਮਸਲੇ ਨੂੰ ਲੈ ਕੇ ਹੌਸਟੇਜ ਜਿਹੜਾ ਉਹ ਬਣਾ ਕੇ ਰੱਖਿਆ ਗਿਆ ਹੈਗਾ ਆ। ਸੋ ਇਸ ਦੇ ਵਿੱਚ ਇਹ ਦੇਖਣ ਵਾਲੀ ਗੱਲ ਆ। ਕਈ ਜਿਹੜੇ ਇਨਵਾਇਰਮੈਂਟਲ ਪਾਲਿਸੀ ਦੇ ਵਿੱਚ ਤਬਦੀਲੀ ਹੋਣੀ ਇਸ ਕਰਕੇ ਉਸ ਨੂੰ ਲੈ ਕੇ ਆ। ਸੈਨੇਟਰ ਰੈਂਡ ਪੌਲ ਨੇ ਕਿਹਾ ਆ ਵੀ ਉਹ ਇਸ ਦੀ ਜਿਹੜੀ ਡੈਟ ਸੀਲਿੰਗ ਦੀ ਵੋਟ ਜੇ ਸੈਨੇਟ ਦੇ ਵਿੱਚ ਪਹੁੰਚਦੀ ਆ ਤਾਂ ਉਸ ਨੂੰ ਉਹ ਬਲੌਕ ਨਹੀਂ ਕਰਨਗੇ ਜੇ ਉਸ ਦੀ ਜਿਹੜੀ ਅਮੈਂਡਮੈਂਟ ਉਸਨੇ ਸੋਚੀ ਆ ਜੇ ਉਸ ਦੇ ਉੱਤੇ ਵੋਟ ਕਰਨ ਨੂੰ ਇਜਾਜ਼ਤ ਮਿਲ ਗਈ। ਨਾਲ ਹੀ ਉਹਨਾਂ ਨੇ ਜਿਹੜੇ ਆ ਸੈਨੇਟਰ ਰੈਂਡ ਪੌਲ ਨੇ ਕਿਹਾ ਆ ਵੀ ਕਹਿੰਦੇ ਮੈਨੂੰ ਲੱਗਦਾ ਤਾਂ ਨਹੀਂ ਵੀ 50 ਵੋਟਸ ਜਿਹੜੀਆਂ ਆ ਇਸ ਨੂੰ ਪਾਸ ਕਰਨ ਦੇ ਲਈ ਅਵੇਲੇਬਲ ਜਿਹੜੀਆਂ ਉਹ ਹੋਣਗੀਆਂ। ਉਹ ਕਹਿੰਦੇ ਵੀ ਅੱਧੇ ਤੋਂ ਤਕਰੀਬਨ ਅੱਧੇ ਜਿਹੜੇ ਰਿਪਬਲਿਕਨ ਕਾਕਸ ਵਾਲੇ ਉਹ ਉਸ ਦੇ ਅਮੈਂਡਮੈਂਟ ਨੂੰ ਜਿਹੜੇ ਆ ਉਹ ਸਪੋਰਟ ਕਰ ਰਹੇ ਆ ਜਿਸ ਨੂੰ ਡੈਮੋਕ੍ਰੇਟਸ ਜਿਹੜੇ ਆ ਉਹ ਸਪੋਰਟ ਨਹੀਂ ਕਰਨਗੇ। ਸੋ ਇਹ ਹੁਣ ਵਿੱਚ ਵਿਚਾਲੇ ਮਝਧਾਰ ਦੇ ਵਿੱਚ ਇਹ ਡੈਟ ਸੀਲਿੰਗ ਦੀ ਕਿਸ਼ਤੀ ਜਿਹੜੀ ਆ ਉਹ ਫਸੀ ਪਈ ਹੈਗੀ ਆ। ਡੈਟ ਲਿਮਿਟ ਡੀਲ ਦੇ ਉੱਤੇ ਵੱਖੋ ਵੱਖਰੀ ਹਰ ਇੱਕ ਦੀ ਰਾਏ ਤੇ ਟਿੱਪਣੀਆਂ ਜਿਹੜੀਆਂ ਉਹ ਆ ਰਹੀਆਂ ਆ। ਇੱਥੋਂ ਤੱਕ ਕਿ ਹਾਊਸ ਤੇ ਸੈਨੇਟ ਦੇ ਰਿਪਬਲਿਕਨਸ ਵੀ ਇਸ ਡੈਟ ਲਿਮਿਟ ਜਿਹੜੀ ਡੀਲ ਆ ਉਸ ਨੂੰ ਲੈ ਕੇ ਨਾਖੁਸ਼ ਨਜ਼ਰ ਆ ਰਹੇ ਆ। ਮੈਟ ਗੇਟਸ ਵੀ ਜਿਹੜਾ ਆ ਉਹਨਾਂ ਨੇ ਆਖਿਆ ਵੀ ਕਹਿੰਦੇ ਮੈਨੂੰ ਨਜ਼ਰ ਨਹੀਂ ਆ ਰਿਹਾ ਵੀ ਕਿਸ ਹਾਲਾਤ ਦੇ ਵਿੱਚ ਜਿਹੜੇ ਸਪੀਕਰ ਮਕਾਰਥੀ ਆ ਉਹ ਲੈਜਿਸਲੇਸ਼ਨ ਇਸ ਫਲੋਰ ਦੇ ਉੱਤੇ ਲਿਆਉਣਗੇ ਜਦ ਉਹਨਾਂ ਨੂੰ ਪਤਾ ਆ ਵੀ ਮੈਜੋਰਟੀ ਦੇ ਵਿੱਚੋਂ ਵੀ ਮੈਜੋਰਟੀ ਵੋਟ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹੈਗੀ। ਸੈਨੇਟ ਦੇ ਜਿਹੜੀ ਮਾਈਨੋਰਟੀ ਵਿਪ ਆ
ਉਹ ਕਹਿੰਦੇ ਵੀ ਮੈਂ ਕੌਨਫੀਡੈਂਟ ਆ ਵੀ ਘੱਟੋ ਘੱਟ ਜਿਹੜੇ ਨੌਨ GOP ਦੀਆਂ ਜਿਹੜੀਆਂ ਵੋਟਸ ਆ ਉਹ ਡੈਟ ਲਿਮਿਟ ਨੂੰ ਸਪੋਰਟ ਕਰਨਗੀਆਂ ਤਾਂ ਜੋ ਚੈਂਬਰ ਤੱਕ ਇਸ ਦਾ ਮਸਲਾ ਜਿਹੜਾ ਉਹ ਪਹੁੰਚ ਸਕੇ। ਸੋ ਦੈਟਸ ਹੀ ਕੀ ਜਿਹੜਾ ਉਹ ਬਣਦਾ ਆ ਆਪੋ ਆਪਣੀਆਂ ਪਾਰਟੀਆਂ ਨੂੰ ਮਨਾਉਣ ਦੇ ਵਿੱਚ ਇਸ ਟਾਈਮ ਲੱਗੇ ਪਏ ਨੇ।